ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 21 ਤਰੀਕ ਆ ਤੇ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪਿੰਸੈਨ ਹੋਜੇ, ਮਨਜੀਤ ਸਿੰਘ ਫਰੀਮਾਨ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਅਨਇੰਪਲੋਇਮੈਂਟ ਰੇਟ ਵਰਸਟ ਹੈਗਾ ਪੂਰੇ ਮੁਲਕ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਇਹ ਲਗਾਤਾਰ ਦੂਜਾ ਸਾਲ ਹੈਗਾ। ਨਵੀਆਂ ਜਿਹੜੀਆਂ ਜੌਬ ਦੀਆਂ ਰਿਪੋਰਟਸ ਆਈਆਂ ਉਹਨਾਂ ਦੇ ਮੁਤਾਬਕ ਕੈਲੀਫੋਰਨੀਆ ਦਾ ਅਨਇੰਪਲੋਇਮੈਂਟ ਰੇਟ ਅਪ੍ਰੈਲ ਮਹੀਨੇ ਦੇ ਵਿੱਚ 5.3% ਆ, ਥਰਡ ਮੰਥ ਇਨ ਏ ਰੋ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਨਪਲਾਇਡ ਆ। ਇਸ ਤੋਂ ਬਾਅਦ ਨਵਾਡਾ 'ਚ 5.1% ਤੇ ਵਾਸ਼ਿੰਗਟਨ DC ਦੇ ਵਿੱਚ 3.9% ਹੈਗੇ ਆ। ਇੱਕ ਸਾਲ ਪਹਿਲਾਂ ਕੈਲੀਫੋਰਨੀਆ 'ਚ ਸਿਰਫ 4.5% ਅਨਪਲਾਇਮੈਂਟ ਸੀਗੇ। ਫਾਰਮਰ ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਦੇ ਡਾਇਰੈਕਟਰ ਮਾਈਕਲ ਵਰਨਿਕ ਉਹਨਾਂ ਨੇ ਦੱਸਿਆ ਆ ਵੀ ਜਿਹੜਾ ਹੁਣ ਅਨਪਲਾਇਮੈਂਟ ਦਾ ਰੇਟ ਕੈਲੀਫੋਰਨੀਆ ਦੇ ਵਿੱਚ ਵੱਧ ਰਿਹਾ ਆ, ਉਹਦਾ ਕਾਰਨ ਸਮਾਲ ਬਿਜ਼ਨਸ ਜਿਹੜੇ ਆ ਸਟਰਗਲ ਕਰ ਰਹੇ ਆ। ਬਹੁਤ ਸਾਰੇ ਛੋਟੇ ਬਿਜ਼ਨਸਿਸ, ਰੈਸਟੋਰੈਂਟ, ਸਟੋਰ ਬੰਦ ਹੋ ਰਹੇ ਆ। ਆਪਾਂ ਦੇਖਿਆ ਕਈ ਜਿਹੜੇ ਰੀਟੇਲ ਬਿਜ਼ਨਸਿਸ ਆ ਉਹ ਬੰਦ ਹੋ ਰਹੇ ਹੈਗੇ। 99 ਸੈਂਟ ਸਟੋਰ ਵਾਲੇ ਦੇਖੇ ਸੀ ਆਪਾਂ। ਬਹੁਤ ਸਾਰੇ ਹੋਰ ਰੀਟੇਲ ਦੇ ਬਿਜ਼ਨਸਿਸ ਬੰਦ ਹੋਣ ਕਰਕੇ ਇਹ ਜਿਹੜੀਆਂ ਜੌਬਸ ਆ ਉਹ ਨਿਕਲ ਰਹੀਆਂ ਹੈਗੀਆਂ। 140 ਅਨਪਲਾਇਡ ਜਿਹੜੇ ਵਰਕਰਸ ਆ ਉਹਨਾਂ ਦੇ ਪਿੱਛੇ 100 ਦੇ ਕਰੀਬ ਜੌਬਸ ਅਵੇਲੇਬਲ ਹੈਗੀਆਂ ਮਾਰਚ ਦੇ ਵਿੱਚ। 2 ਸਾਲ ਪਹਿਲਾਂ ਇਹ ਜਿਹੜੀਆਂ ਸੀਗੀਆਂ ਕਿਤੇ ਜਿਹੜੇ ਜ਼ਿਆਦਾ ਡਬਲ ਸੀਗੀ। ਕਹਿੰਦੇ ਵੀ ਜੇ 100 ਬੰਦਾ ਅਨਪਲਾਇਡ ਸੀ, 200 ਜੌਬ ਅਵੇਲੇਬਲ ਹੁੰਦੀਆਂ ਸੀਗੀਆਂ। ਸੋ 1,64,000 ਲੋਕ ਅਨਪਲਾਇਡ ਪਿਛਲੇ ਮਹੀਨੇ ਦੇ ਵਿੱਚ, ਪਿਛਲੇ 12 ਮਹੀਨਿਆਂ 'ਚ ਸੌਰੀ ਇਹ ਦੱਸ ਰਹੇ ਹੈਗੇ ਆ। ਅਪ੍ਰੈਲ ਮਹੀਨੇ ਦੇ ਵਿੱਚ 5200 ਦੇ ਕਰੀਬ ਨਾਨ ਫਾਰਮ ਜੌਬਸ ਇਕਨੋਮੀ ਨੇ ਐਡ ਕੀਤੀਆਂ ਸੀਗੀਆਂ। ਸੋ ਇਹ ਸਾਰੇ ਕਾਸੇ ਦਾ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦਾ ਜਿਹੜਾ ਬਜਟ ਆ ਬਿਲੀਅਨਸ ਆਫ ਡਾਲਰ ਸਰਪਲਸ ਸੀਗਾ। ਅਮਰੀਕਨ ਰੈਸਕਿਊ ਪਲਾਨ ਦੇ ਅੰਡਰ 43.5 ਬਿਲੀਅਨ ਡਾਲਰ ਕੈਲੀਫੋਰਨੀਆ ਨੂੰ ਮਿਲਿਆ ਸੀ। ਪਰ ਕੈਲੀਫੋਰਨੀਆ ਦੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੇ ਕਿਹੜਾ ਵੀ ਆਪ ਚੈੱਕ ਲਿਖਣਾ ਆ, ਉਸ ਤਹਿਤ ਕਹਿੰਦੇ ਭਈ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦੇ ਮੈਟ ਵੀਡਨਿਗਰ ਉਹਨਾਂ ਨੇ ਜਿਹੜੇ ਸੀਨੀਅਰ ਫੈਲੋ ਆ ਦੱਸਿਆ ਵੀ ਕੈਲੀਫੋਰਨੀਆ ਦੇ ਕੋਲ ਆਪਸ਼ਨ ਸੀਗੀ ਜਿਹੜੀ ਸਪੈਂਡਿੰਗ ਆ ਉਹਨੂੰ ਘਟਾਇਆ ਜਾਵੇ, ਪਰ ਉਹਨਾਂ ਨੇ ਇਹ ਤੇ ਵਰਕਆਊਟ ਨਹੀਂ ਕੀਤਾ। ਤੇ ਰਿਸਪੌਂਸੀਬਲ ਆਪਸ਼ਨ ਹੋਣੀ ਚਾਹੀਦੀ ਸੀ ਉਹਨਾਂ ਦੇ ਲਈ, ਪਰ ਨਹੀਂ। ਕੈਲੀਫੋਰਨੀਆ ਨੇ 650 ਮਿਲੀਅਨ ਡਾਲਰ ਆਲਰੇਡੀ ਵਿਆਜ ਦੇ ਉੱਤੇ ਜਿਹੜਾ ਪੇ ਕਰ ਦਿੱਤਾ ਆ, ਜਿਹੜੇ ਉਹ 550 ਮਿਲੀਅਨ ਡਾਲਰ ਉਹ ਕਰਦੇ ਹੈਗੇ 22 ਸਤੰਬਰ 30। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਕਾਨੂੰਨ ਬਿੱਲ ਜਿਹੜਾ ਆ ਉਹ ਪਾਸ ਹੋਇਆ ਆ ਸਟੇਟ ਅਸੈਂਬਲੀ ਦੇ ਵਿੱਚ। ਅਜੇ ਸੌਰੀ ਜਿਹੜਾ ਕਾਨੂੰਨ ਇਹ ਬਣਨਾ ਹੈ, ਪਰ ਇਹ ਬਿੱਲ ਅਸੈਂਬਲੀ 'ਚ ਪਾਸ ਹੋ ਗਿਆ ਆ, ਜਿਸ ਦੇ ਵਿੱਚ ਜਿੱਦਾਂ ਐਮਸਟਰਡੈਮ ਦੇ ਵਿੱਚ ਕੈਨਬਸ ਦੇ ਜਾਣੀ ਕਿ ਭੰਗ ਦੇ ਕੈਫੇ ਆ, ਉਹ ਸਟਾਈਲ ਦੇ ਕੈਫੇ ਕੈਲੀਫੋਰਨੀਆ ਦੇ ਵਿੱਚ ਹੁਣ ਖੁੱਲ੍ਹ ਸਕਣਗੇ। 6 ਦੇ ਮੁਕਾਬਲੇ 56 ਵੋਟਾਂ ਦੇ ਨਾਲ ਇਹ ਗੱਲ ਬਿੱਲ ਪਾਸ ਹੋਇਆ, ਜਿਸ ਦਾ ਨਾਮ ਅਸੈਂਬਲੀ ਬਿੱਲ 1775 ਜਿਸ ਨੂੰ ਪਹਿਲੋਂ ਆਖਿਆ ਜਾਂਦਾ ਸੀ, ਜਿਸ ਦੇ ਨਾਲ ਲੋਕਲ ਜੂਰਿਸਡਿਕਸ਼ਨ ਦੇ ਕੋਲ ਅਥਾਰਟੀ ਹੋਊਗੀ ਵੀ ਉਹ ਭੰਗ ਦੇ ਜਿਹੜੇ ਕਲੱਬ ਆ ਉਹਨਾਂ ਨੂੰ ਬਣਾਉਣ ਦੇ ਲਈ ਤੇ ਜਿਹੜੇ ਨਾਨ ਕੈਨਬਸ ਫੂਡ ਤੇ ਨਾਨ ਐਲਕੋਹਲਿਕ ਡਰਿੰਕਸ ਉੱਥੇ ਜਿਹੜੇ ਉਹ ਵੇਚਣ ਦੇ ਲਈ ਉਹਨਾਂ ਨੂੰ ਇਜਾਜ਼ਤ ਮਿਲੂਗੀ। ਇਹ ਬਿੱਲ ਕਹਿੰਦਾ ਹੈ ਵੀ ਫੂਡ ਤੇ ਡਰਿੰਕਸ ਜਿਹੜੇ ਉਹ ਸਟੋਰ ਹੋਣਗੇ ਤੇ ਡਿਸਪਲੇ ਹੋਣਗੇ ਕੈਨਬਸ ਦੇ ਪ੍ਰੋਡਕਟਸ ਦੇ ਨਾਲੋਂ ਥੋੜੇ ਵੱਖਰੇ। ਇਹ ਪ੍ਰਪੋਜ਼ਡ ਲੈਜਿਸਲੇਸ਼ਨ ਦੇ ਵਿੱਚ
ਕੈਨਬਸ ਕੈਫੇਜ਼ ਉਹਨਾਂ ਨੂੰ ਇਹ ਵੀ ਇਜਾਜ਼ਤ ਹੋਊਗੀ ਵੀ ਉੱਥੇ ਲਾਈਵ ਮਿਊਜ਼ੀਕਲ ਜਿਹੜੇ ਹੋਸਟ ਆ ਤੇ ਹੋਰ ਜਿਹੜੀਆਂ ਪਰਫਾਰਮੈਂਸਿਸ ਆ ਉਹਨਾਂ ਨੂੰ ਵੀ ਜਿਹੜਾ ਆ ਇਜਾਜ਼ਤ ਮਿਲ ਸਕਦੀ ਆ। ਮੌਜੂਦਾ ਜਿਹੜੇ ਲਾਅ ਦੇ ਅਧੀਨ ਕਸਟਮਰ ਜਿਹੜੇ ਕੈਨਬਸ ਆ ਜਾਣੀ ਕਿ ਭੰਗ ਆ ਉਹ ਡਿਸਪੈਂਸਰੀ ਦੇ ਵਿੱਚ ਕੰਜ਼ਿਊਮ ਕਰ ਸਕਦੇ ਆ, ਪਰ ਡਿਸਪੈਂਸਰੀਜ਼ ਲੀਗਲੀ ਜਿਹੜਾ ਉਹ ਸੈੱਲ ਨਹੀਂ ਕਰ ਸਕਦੀਆਂ ਨਾਨ ਕੈਨਬਸ ਪ੍ਰੋਡਕਟ ਜਿੱਦਾਂ ਫੂਡ ਤੇ ਕਾਫੀ, ਜੋ ਕਿ ਐਮਸਟਰਡਮ ਜਿਹੜਾ ਆ ਉੱਥੇ ਹੈਗਾ ਆ, ਉੱਥੇ ਅਲਾਉਡ ਹੈਗਾ ਆ। ਸੋ ਇਹ ਆਪਣੇ ਤਰ੍ਹਾਂ ਦਾ ਪਹਿਲਾ ਬਿੱਲ ਹੋਊਗਾ ਜਿਹੜਾ ਕੈਲੀਫੋਰਨੀਆ ਦੇ ਵਿੱਚ, ਜਿਸ ਦੇ ਨਾਲ ਐਮਸਟਰਡਮ ਸਟਾਈਲ ਕੈਨਬਸ ਕੈਫੇ ਭੰਗ ਦੇ ਜਿਹੜੇ ਕੈਫੇ ਆ ਉਹ ਖੋਲਣ ਦੀ ਇਜਾਜ਼ਤ ਮਿਲੂਗੀ। ਅਸੈਂਬਲੀ ਦੇ ਵਿੱਚ ਇਹ ਆਸਾਨੀ ਦੇ ਨਾਲ ਪਾਸ ਹੋ ਗਿਆ ਆ ਤੇ ਲੱਗਦਾ ਨਹੀਂ ਵੀ ਇਸ ਨੂੰ ਕੋਈ ਦਿੱਕਤ ਸੈਨੇਟ ਦੇ ਵਿੱਚ ਕਿਸੇ ਤਰੀਕੇ ਦੀ ਆਵੇਗੀ ਤੇ ਇਹ ਜਨਵਰੀ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀਗਾ। ਅਸੈਂਬਲੀ ਮੈਂਬਰ ਮੈਟ ਹੇਨੀ ਸੈਨ ਫਰਾਂਸਿਸਕੋ ਤੋਂ ਹੈਗੇ ਆ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਦੇ ਦੁਆਰਾ। ਹੇਨੀ ਨੇ ਕਿਹਾ ਵੀ ਅਸੀਂ ਫੇਅਰਨੈਸ ਲਿਆਉਣਾ ਚਾਹੁੰਦੇ ਆ, ਬਿਜ਼ਨੈਸਿਸ ਨੂੰ ਸਪੋਰਟ ਕਰਨਾ ਚਾਹੁੰਦੇ ਆ ਜਿਹੜੇ ਰੂਲਸ ਫੋਲੋ ਕਰਦੇ ਹੈਗੇ ਨੇ। ਸੋ ਹੁਣ ਜਿਹੜੇ ਕੈਨਬਸ ਆ ਉਹਦੀ ਬਲੈਕ ਮਾਰਕੀਟ ਨੂੰ ਰੋਕਣ ਦੇ ਲਈ ਉਸ ਇੰਡਸਟਰੀ ਨੂੰ ਜਿਹੜਾ ਉਹ ਰੈਗੂਲੇਟ ਤੇ ਲੀਗਲ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਹੋ ਸਕਦਾ ਵੀ ਹਰਜੋਤ ਸਿੰਘ ਜੀ ਜੇ ਹੁਣ ਕੈਨਬਸ ਦੇ ਕੈਫੇ ਆ ਵੀ ਬਾਅਦ ਦੇ ਵਿੱਚ ਇਹ ਨਾ ਕਹਿਣ ਵੀ ਹੁਣ ਲਿਕਰ ਸਟੋਰਾਂ ਦੇ ਉੱਤੇ ਵੇਚਣ ਦੇ ਨਾਲ ਨਾਲ ਹੁਣ ਪੀਣ ਵਾਲਾ ਵੀ ਕੰਮ ਜਿਹੜਾ ਉਹ ਨਾਲ ਦੇ ਨਾਲ ਉੱਥੇ ਸ਼ੁਰੂ ਕਰ ਦੇਣਾ ਚਾਹੀਦਾ। ਉੱਦਾਂ ਪਬਲਿਕਲੀ ਜਿਹੜੀ ਉਹ ਕੰਜ਼ਿਊਮ ਕਰਨਾ ਕਿਸੇ ਵੀ ਤਰੀਕੇ ਦਾ ਉਹ ਅਪਰਾਧ ਹੈਗਾ ਆ। ਮੈਨੂੰ ਤਾਂ ਇਹ ਖਤਰਾ ਪਿਆ ਵੀ ਭੰਗ ਵਾਲੇ ਪਕੌੜਿਆਂ ਦੇ ਸਟੋਰ ਵੀ ਖੁੱਲਣੇ ਸ਼ੁਰੂ ਹੋ ਜਾਣੇ ਆ ਜੇ ਭੰਗ ਵਾਲੇ ਕਾਫੀ ਦੇ ਸਟੋਰ ਇਹਨਾਂ ਨੇ ਲੀਗਲ ਕਰਤੇ ਆ ਤੇ ਫਿਰ ਆਪਣੇ ਬੰਦੇ ਕਾਹਦੇ ਪਿੱਛੇ ਰਹੂਗੇ? ਠੀਕ ਹੈ ਕਿ ਨਹੀਂ? ਭੰਗ ਵੱਖਰੀ ਕਹਿੰਦੇ, ਫੂਡ ਵੱਖਰਾ। ਅੱਗੇ ਹੁਣ ਭੰਗ ਵਾਲੀ ਡਿਸਪੈਂਸਰੀ 'ਚ ਫੂਡ ਨਹੀਂ ਵੇਚਿਆ ਜਾ ਸਕਦਾ ਸੀ, ਹੁਣ ਚਾਹ ਦੇ ਨਾਲ ਜਿਹੜੀ ਭੰਗ ਆ ਉਹ ਪੀਆ ਕਰਨਗੇ। ਸੋ ਇਹ ਸਮੇਲ ਜਿਹੜਾ ਉਹ ਨਵੇਂ ਤਰੀਕੇ ਦਾ ਕੈਲੀਫੋਰਨੀਆ ਦੇ ਵਿੱਚ ਆਉਣ ਜਾ ਰਿਹਾ ਆ। ਭਾਈ ਮੈਨੂੰ ਤਾਂ ਲੱਗਦਾ ਆਪਾਂ ਨੂੰ ਕਾਫੀ ਪੀਣੀ ਵੀ ਔਖੀ ਹੋ ਜਾਇਆ ਕਰਨੀ ਆ ਜਦੋਂ ਕਿਤੇ ਬਾਹਰ ਕਿਸੇ ਨੇ ਜਾਣਾ ਆ। ਜੀ, ਕਈ ਨਿਆਣੇ ਜਿਹੜੇ ਆ ਉਹ ਗੋਡ ਗਿਫਟਡ ਹੁੰਦੇ ਹੈਗੇ। ਕੈਲੀਫੋਰਨੀਆ ਦੇ ਵਿੱਚ ਇੱਕ 11 ਸਾਲਾਂ ਦੀ ਬੱਚੀ ਪਹਿਲੀ ਉਹ ਬੱਚੀ ਬਣੀ ਆ ਜਿਹੜੀ ਕਾਲਜ ਤੋਂ ਗ੍ਰੈਜੂਏਟ ਹੋ ਗਈ ਹੈਗੀ ਆ। ਉਸ ਨੇ ਆਪਣੇ ਬ੍ਰਦਰ ਦਾ ਰੈਕੋਰਡ ਵੀ ਤੋੜਿਆ ਜਿਹੜਾ 12 ਸਾਲਾਂ ਦਾ PhD ਕਰ ਰਿਹਾ ਹੈ। ਸੋ ਐਥੀਨਾ ਈਲਿੰਗ ਇਹ ਗ੍ਰੈਜੂਏਟ ਹੋਈ ਆ ਕਾਮਲਾਡ ਫਰੋਮ ਏਰਵਾਈਨ ਵੈਲੀ ਕਾਲਜ ਤੋਂ ਤੇ ਉਹਦਾ ਜਿਹੜਾ 올ਡਰ ਬ੍ਰਦਰ ਸੀ ਟਾਈਚੋ ਉਸਨੇ 7 ਮਹੀਨੇ ਪਹਿਲਾਂ ਰੈਕੋਰਡ ਤੋੜਿਆ ਸੀ ਵੀ ਉਹ ਮਾਸਟਰਸ ਕਰਕੇ ਆਲਰੇਡੀ PhD ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਔਰੇਂਜ ਕਾਉਂਟੀ ਰਜਿਸਟਰ ਨੇ ਦੱਸਿਆ ਵੀ ਜਿਹੜੇ ਬਹੁਤ ਹੀ ਸ਼ਾਰਪ ਇਹ 11 ਸਾਲਾਂ ਦੀ ਜਿਹੜੀ ਬੱਚੀ ਆ ਜਿਹੜੀ ਕਾਲਜ ਦੇ ਵਿੱਚੋਂ ਆਲਰੇਡੀ ਗ੍ਰੈਜੂਏਟ ਹੋ ਗਈ ਹੈਗੀ। ਸੋ ਅਰਵਾਈਨ ਕਾਲਜ ਦਾ ਜਿਹੜਾ ਰਿਕਾਰਡ ਆ ਉਹ ਤੋੜਨ ਜਾ ਰਹੀ ਹੈਗੀ। ਤੇ ਸਭ ਤੋਂ ਹੈਰਾਨੀ ਦੀ ਗੱਲ ਹੈ ਉਹਦਾ ਜਿਹੜੇ ਫੇਵਰੇਟ ਕੋਰਸ ਆ ਲਿਟਰੇਚਰ ਆ, ਦੇਖੋ। ਤੇ ਸੋ ਜਿਹੜਾ ਬੱਚੇ ਦਾ ਲਿਟਰੇਚਰ ਦਾ ਸਾਹਿਤ ਦੇ ਵਿੱਚ ਧਿਆਨ ਆ, ਰੁਚੀ ਆ ਇਸ ਦੇ ਵਿੱਚ, ਬਹੁਤ ਵਧੀਆ ਚੰਗੀ ਜਿਹੜੀ ਇਹ ਗੱਲ ਆ। ਸੈਨ ਜੁਆਨ ਕੈਪਿਸਟ੍ਰੇਨੋ ਦੀ ਇਹ ਜਿਹੜੀ ਰਹਿਣ ਵਾਲੀ ਆ, ਯੰਗ ਸਟੂਡੈਂਟ ਕਹਿੰਦੀ ਵੀ ਇਹ ਬਣੇਗੀ ਅਰਵਾਈਨ ਵੈਲੀ ਕਾਲਜ ਦੇ ਵਿੱਚ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਕੈਲੀਫੋਰਨੀਆ ਦੇ ਵਿੱਚ ਹਾਊਸਿੰਗ ਮੈਂਡੇਟਸ ਦਾ ਸਟੇਟ ਆਡਿਟ ਜਿਹੜਾ ਹੋਣ ਜਾ ਰਿਹਾ ਆ। ਸਿਟੀ ਕਹਿ ਰਹੀ ਆ ਵੀ ਜਿਹੜੇ ਸਟੇਟ ਰੈਗੂਲੇਟਰਸ ਬੜੇ ਸਲੋ ਨੇ ਜਿਹੜੇ ਰਿਵਿਊ ਨੂੰ ਲੈ ਕੇ, ਜਿਹੜੇ ਹਾਊਸਿੰਗ ਪਲਾਨਸ ਦੇ ਲਈ ਰਿਕੁਆਇਰਡ ਹੁੰਦੇ ਆ, ਜਿਹਦੇ ਕਰਕੇ ਕਹਿੰਦੇ ਵੀ ਲੋਕਲ ਗਵਰਨਮੈਂਟਸ ਦੇ ਲਈ ਪੈਨਲਟੀਜ਼ ਜਿਹੜੀਆਂ ਉਹ ਪੈ ਸਕਦੀਆਂ ਆ। ਹਾਊਸਿੰਗ ਰੈਗੂਲੇਟਰਸ ਕੈਲੀਫੋਰਨੀਆ ਦੇ ਮੰਗ ਕਰ ਰਹੇ ਆ ਸਿਟੀਜ਼ ਨੂੰ, ਪੂਰੇ ਸੂਬੇ ਦੇ ਵਿੱਚ, ਵੀ ਉਹ ਕੁਝ ਅਜਿਹੇ ਪਲਾਨ ਬਣਾਉਣ ਜਿਹਦੇ ਨਾਲ 2.5 ਮਿਲੀਅਨ ਅਫੋਰਡੇਬਲ ਤੇ ਮਾਰਕੀਟ ਰੇਟ ਹੋਮਸ ਇਸ ਦਹਾਕੇ ਦੇ ਇਸ ਦਸ਼ਕ ਦੇ ਅਖੀਰ ਤੱਕ ਉਹ ਐਡ ਕੀਤੇ ਜਾ ਸਕਣ। ਪਰ ਕਹਿੰਦੇ ਵੀ ਇਹ ਪ੍ਰੋਸੈਸ ਫੇਲੀਅਰ ਦੇ ਲਈ ਉਹ ਅਫੀਸ਼ੀਅਲ ਕਹਿ ਰਹੇ ਆ ਵੀ ਸਾਨੂੰ ਸੈਟਅਪ ਕਰਦਾ ਆ। ਬੇ ਏਰੀਆ ਦੇ ਬਹੁਤ ਸਾਰੇ ਮੇਅਰ, ਸਿਟੀ ਦੇ ਕੌਂਸਲ ਮੈਂਬਰਸ ਉਹ ਕਹਿ ਰਹੇ ਆ ਵੀ ਜਿਹੜੀਆਂ ਨਵੀਆਂ ਪਲੈਨਿੰਗ ਰਿਕੁਆਇਰਮੈਂਟਸ ਆ ਇਹ ਨੀਡਲੈਸਲੀ ਕਨਫਿਊਜ਼ਿੰਗ ਆ। ਰੈਗੂਲੇਟਰਸ ਇਸ ਨੂੰ ਰਿਵਿਊ ਕਰਨ ਦੇ ਵਿੱਚ ਬਹੁਤ ਹੀ ਸਲੋ ਨੇ। ਜਦੋਂ ਤੋਂ ਅਸੀਂ ਜਿਹੜੀਆਂ ਸਬਮਿਟ ਕੀਤੀਆਂ ਆ ਤੇ ਇਵੈਂਚੁਅਲੀ ਇਹਨਾਂ ਨੇ ਫੇਲ ਹੋ ਜਾਣਾ ਤੇ ਫਿਰ ਸਾਨੂੰ ਫਾਈਨ ਜਿਹੜੇ ਆ ਉਹ ਦੇਣੇ ਪੈਣੇ ਆ। ਹੁਣ ਆਡੀਟਰਸ ਇਸ ਬਾਬਤ ਲਾਏ ਗਏ ਐਗਜ਼ਾਮਿਨ ਕਰਨ ਦੇ ਲਈ ਵੀ ਭਾਈ ਕੀ ਸਟੇਟ ਵਾਕਿਆ ਹੀ ਆਪਣੀ ਜਿਹੜੀ ਆ ਲੋਕਲ ਗਵਰਨਮੈਂਟਸ ਦੀ ਮਦਦ ਵੀ ਕਰ ਰਹੀ ਆ ਇਹ ਰਿਕੁਆਇਰਮੈਂਟ ਨੂੰ ਸੈਟੀਸਫਾਈ ਕਰਨ ਦੇ ਲਈ, ਜਾਂ ਸਿਰਫ ਰੌਲਾ ਹੀ ਪਾਈ ਜਾ ਰਹੇ ਆ ਵੀ ਨਹੀਂ ਜੀ 2.5 ਮਿਲੀਅਨ ਜਿਹੜੇ ਨਵੇਂ ਘਰ ਤੁਸੀਂ ਬਣਾਓ ਤਾਂ ਜੋ ਹਾਊਸਿੰਗ ਕ੍ਰਾਈਸਿਸ ਆ ਉਸ ਨੂੰ ਜਿਹੜਾ ਅਸੀਂ ਠੀਕ ਜਿਹੜਾ ਉਹ ਕਰ ਸਕੀਏ। ਇੱਕ ਚਿੱਠੀ ਲਿਖੀ ਗਈ ਆ ਜੁਆਇੰਟ ਲੈਜਿਸਲੇਟਿਵ ਆਡਿਟ ਕਮੇਟੀ ਨੂੰ, ਜਿਹਦੇ ਵਿੱਚ ਜਿਸ ਨੇ ਜਿਹੜਾ ਇਸ ਦਾ ਆਡਿਟ ਆ ਪਿਛਲੇ ਵੀਕ ਅਪਰੂਵ ਕੀਤਾ ਸੀ। ਕਹਿੰਦੇ ਵੀ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਆ
ਉਹ ਆ ਰਹੀਆਂ ਆ, ਜਿਨ੍ਹਾਂ ਨੇ ਅਜੇ ਆਪਣਾ ਨਾਮ ਤਾਂ ਨਹੀਂ ਜਿਹੜਾ ਉਹ ਨਸ਼ਰ ਕੀਤਾ, ਪਰ ਕਹਿੰਦੇ ਵੀ ਸਾਡੇ ਅਪਰੂਵਲ ਪ੍ਰੋਸੈਸ ਬਿਲਕੁਲ ਹੀ ਜਿਹੜੇ ਉਹ ਲਮਕੇ ਪਏ ਆ। ਸਟਰਕਚਰਲ ਪ੍ਰੋਬਲਮਸ ਤੋਂ ਲੈ ਕੇ ਰਿਵਿਊ ਕਰ ਰਹੀ ਹੈ ਜਿਹੜੀ ਸਟੇਟ 8-8 ਸਾਲ ਦੇ ਜਿਹੜੇ ਪਲਾਨਸ, ਤੇ ਉਹਦੇ ਵਿੱਚ ਬਹੁਤ ਦੇਰੀ ਬਾਅਦ ਚ ਹੋ ਜਾਣੀ ਆ। 2022 ਦੇ ਆਡਿਟ ਦੇ ਵਿੱਚ ਇਹ ਪਤਾ ਲੱਗਾ ਸੀ ਵੀ ਸਟੇਟ ਕਹਿੰਦਾ ਆ ਵੀ ਅਸੀਂ ਗੋਲਸ ਤਾਂ ਸੈੱਟ ਕਰ ਰਹੇ ਆ ਵੀ ਕਿੰਨੇ ਘਰ ਜਿਹੜੇ ਉਹ ਬਣਾਉਣੇ ਆ, ਐਕਸਪੈਕਟ ਜਿਹੜੇ ਉਹ ਕਿੰਨੇ ਕਰੀਏ, ਕਿੰਨੇ ਅਪਰੂਵ ਹੋਣੇ ਆ, ਪਰ ਬਹੁਤ ਸਾਰੇ ਜਿਹੜੇ ਐਰਰਸ ਆ ਇਸ ਪ੍ਰੋਸੈਸ ਦੇ ਵਿੱਚ, ਗਲਤੀਆਂ ਜਿਹੜੀਆਂ ਖਾਮੀਆਂ ਆ ਜਿਹੜੀਆਂ ਲੱਭੀਆਂ ਆ, ਜਿਹਦੇ ਨਾਲ ਰੈਗੂਲੇਟਰਸ ਦੇ ਲਈ ਕੰਮ ਜਿਹੜਾ ਉਹ ਬੜਾ ਔਖਾ ਜਿਹੜਾ ਉਹ ਹੋ ਰਿਹਾ ਆ। ਸੋ ਹੁਣ ਜਿਹੜੀ ਗੇਂਦ ਆ ਉਹ ਸਟੇਟ ਰੈਗੂਲੇਟਰਸ ਦੇ ਪਾਲੇ ਦੇ ਵਿੱਚ ਹੋਊਗੀ ਵੀ ਭਾਈ ਕੀ ਗੱਲ ਤੁਸੀਂ ਇੰਨੀ ਦੇਰੀ ਜਿਹੜੀ ਉਹ ਕਿਉਂ ਕਰ ਰਹੇ ਆ, ਤੇ ਹੋਪਫੁਲੀ ਆਡਿਟ ਦੇ ਵਿੱਚ ਇਹ ਪਤਾ ਲੱਗੂਗਾ ਵੀ ਇਹ ਬਿਊਰੋਕ੍ਰੇਸੀ ਆ, ਰੈੱਡ ਟੇਪ ਆ, ਜਾਂ ਵੈਸੇ ਹੀ ਸਲੋ ਜਿਹੜਾ ਇਹ ਪ੍ਰੋਸੈਸ ਇਹਨਾਂ ਨੇ ਕੀਤਾ ਪਿਆ ਹੈ। ਕੈਲੀਫੋਰਨੀਆ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਧੜਾ ਲਾ ਪਾਸ ਕਰ ਰਹੇ ਆ, ਜਿਨ੍ਹਾਂ 'ਚ ਮਾੜੇ ਵੀ ਬਹੁਤ ਆ, ਚੰਗੇ ਵੀ ਹੈਗੇ ਆ। ਇੱਕ ਇੱਦਾਂ ਦਾ ਬਿੱਲ ਜਿਹੜਾ ਆ ਉਹ ਪਾਸ ਹੋਣ ਜਾ ਰਿਹਾ ਆ, ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਬੱਚਿਆਂ ਨੂੰ ਕਿੰਡਰਗਾਰਟਨ ਦੀ ਜਿਹੜੀ ਕਲਾਸ ਆ ਉਹ ਪਾਸ ਕਰਨੀ ਪਊਗੀ, ਤਾਂ ਉਹ ਫਸਟ ਗ੍ਰੇਡ 'ਚ ਜਾਣਗੇ। ਇਹ ਕੰਪਲਸਰੀ ਨਹੀਂ ਹੈਗਾ ਕੈਲੀਫੋਰਨੀਆ ਦੇ ਵਿੱਚ ਰਾਈਟ ਨਾਓ ਜਿਹੜੀ ਕਿੰਡਰਗਾਰਟਨ ਦੀ ਕਲਾਸ ਆ, ਤੇ 5 ਸਾਲਾਂ ਦੇ ਜਿਹੜੇ ਬੱਚੇ ਆ ਉਹ ਕਿੰਡਰਗਾਰਟਨ ਦੀ ਕਲਾਸ ਲਾ ਸਕਦੇ ਆ, ਤੇ ਉਸ ਤੋਂ ਬਾਅਦ ਉਹ ਫਸਟ ਗ੍ਰੇਡ ਦੇ ਵਿੱਚ ਹੋਣਗੇ। ਇਹ ਜਿਹੜਾ ਬਿੱਲ ਆ 2 ਵਾਰੀ ਪਹਿਲਾਂ ਵੀ ਇੱਕ ਗਵਰਨਰ ਜਿਹੜੇ ਹੈਗੇ ਆ ਉਹਨਾਂ ਦੇ, ਇੱਕ ਵਾਰੀ ਗੈਬਨ ਨਿਊਸਮ, ਇੱਕ ਵਾਰੀ ਜੈਰੀ ਬਰਾਊਨ, ਉਹਨਾਂ ਦੇ ਟਾਈਮ ਤੇ ਗਿਆ ਸੀ, ਪਰ ਉਹਨਾਂ ਨੇ ਵੀਟੋ ਕਰਤਾ ਸੀ, ਕਹਿੰਦੇ ਵੀ ਸਾਨੂੰ $100 ਮਿਲੀਅਨ ਡਾਲਰ ਦੇ ਕਰੀਬ ਇਹਦੇ ਤੇ ਖਰਚਾ ਹੋਣਾ ਹੈਗਾ ਆ। ਹੁਣ ਦੇਖੋ ਜੇ ਇਹ ਸੈਨੇਟ ਚੋਂ ਪਾਸ ਹੋ ਜਾਂਦਾ ਹੈ ਤੇ ਗਵਰਨਰ ਕੋਲ ਜਾਂਦਾ ਆ, ਤੇ ਗਵਰਨਰ ਪਹਿਲਾਂ ਹੀ ਰੋਈ ਜਾਂਦਾ ਵੀ ਸਾਡਾ ਜਿਹੜਾ ਬਜਟ ਘਾਟੇ ਦਾ ਆ, ਵੀ ਉਹ ਇਸ ਨੂੰ ਪਾਸ ਕਰੂਗਾ ਕਿ ਨਹੀਂ। ਇਸ ਬਿੱਲ ਨੂੰ ਇੰਟਰੋਡਿਊਸ ਜਿਨ੍ਹਾਂ ਨੇ ਕੀਤਾ ਸੀ ਅਸੈਂਬਲੀ ਮੈਂਬਰ ਆਲ ਮੁਰਤਸ਼ੁਚੀ, ਇਹ ਰੋਲਿੰਗ ਹਿਲਸ ਸਟੇਟਸ ਤੋਂ ਹੈਗੇ ਆ, ਤੇ ਸੈਨੇਟਰ ਸੂਜ਼ਨ ਰੂਬੀਓ ਬਾਲਡਨ ਪਾਰਕ ਤੋਂ ਹੈਗੇ ਆ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਇਸ ਬਿੱਲ ਨੂੰ ਕੋ ਸਪਾਂਸਰ ਕੀਤਾ ਸੀ। ਕਹਿੰਦੇ ਵੀ ਇਹ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈਗਾ ਵੀ ਕਿੰਡਰਗਾਰਟਨ ਨੂੰ ਜੁਆਇਨ ਕੀਤਾ ਜਾਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਆਪਾਂ ਘਰਾਂ ਦੀ ਗੱਲ ਕਰ ਰਹੇ ਸੀਗੇ ਵੀ ਆਡਿਟ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਮੀਡੀਅਨ ਘਰ ਦੀ ਪ੍ਰਾਈਸ 9 ਲੱਖ ਨੂੰ ਪਹੁੰਚ ਰਹੀ ਆ। ਮਾਰਚ 2022 ਦੇ ਵਿੱਚ ਜਦੋਂ ਸਭ ਨੂੰ ਪਤਾ ਵੀ ਬਹੁਤ ਜ਼ਿਆਦਾ ਘਰ ਵਿਕ ਰਹੇ ਸੀ, ਉਦੋਂ ਘਰਾਂ ਦੀਆਂ ਪ੍ਰਾਈਸਿਸ ਚੜੀਆਂ ਸੀਗੀਆਂ, ਉਦੋਂ 8 ਲੱਖ ਨੂੰ ਮੀਡੀਅਨ ਕੈਲੀਫੋਰਨੀਆ ਦੀ ਹੋਮ ਪ੍ਰਾਈਸ ਪਾਰ ਕਰ ਗਈ ਸੀ। ਹੁਣ ਜਦ ਕਿ ਇੰਟਰਸਟ ਰੇਟਸ ਇੰਨੇ ਹਾਈ ਨੇ, ਪਰ ਟਿਪੀਕਲ ਘਰ ਜਿਹੜਾ ਕੈਲੀਫੋਰਨੀਆ ਦੇ ਵਿੱਚ ਹੁਣ $9 ਲੱਖ ਤੋਂ ਉੱਤੇ ਆ ਰਿਹਾ ਆ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਰਿਪੋਰਟ ਨੇ ਕਿਹਾ ਵੀ ਸਟੇਟ ਵਾਈਡ ਮੀਡੀਅਨ ਜਿਹੜਾ ਪ੍ਰਾਈਸ ਆ, ਕੀਮਤ ਆ ਸਿੰਗਲ ਫੈਮਿਲੀ ਹਾਊਸ ਦੀ $9,04,210 ਅਪ੍ਰੈਲ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਆ, ਜੋ ਕਿ ਮਹੀਨੇ ਦੇ ਵਿੱਚ 5.8% ਵਾਧਾ ਹੋਇਆ, ਤੇ ਪਿਛਲੇ ਸਾਲ ਦੇ ਮੁਕਾਬਲੇ 11% ਇਸ ਦੇ ਵਿੱਚ ਵਾਧਾ ਹੋਇਆ ਆ। ਸੋ ਇਹਦਾ ਹੁਣ ਕੀ ਹਰਜੋਤ ਸਿੰਘ ਜੀ ਮਤਲਬ ਹੋਊਗਾ, ਇਹ ਜਿਹੜੀ ਇੱਕ ਕਮਾਲ ਦੀ ਜਿਹੜੀ ਇਹ ਗੱਲ ਆ। ਸੋ ਅਗਸਤ 2020 ਦੇ ਵਿੱਚ 7 ਲੱਖ ਦਾ ਜਿਹੜਾ ਬੈਰੀਅਰ ਆ ਉਹ ਪਾਸ ਕੀਤਾ ਸੀ, ਤੇ ਹੁਣ ਅਪ੍ਰੈਲ 2024 ਜਦ ਕਿ ਹਾਊਸਿੰਗ ਮਾਰਕੀਟ ਕਿਸੇ ਪਾਸੇ ਵੱਲ ਨੂੰ ਵੀ ਨਹੀਂ ਜਾ ਰਹੀ, ਉਦੋਂ ਵੀ ਘਰਾਂ ਦੀਆਂ ਕੀਮਤਾਂ ਉੱਤੇ ਵੱਲ ਨੂੰ ਜਾ ਰਹੀਆਂ ਆ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਰੈਕਡ ਬਣਿਆ ਆ, ਜਿਹੜੇ ਲੌਬੀਇਸਟ ਆ ਆਪਣੇ ਪੋਲੀਟੀਸ਼ੀਅਨਸ ਨੂੰ ਪੈਸੇ ਦੇ ਕੇ ਆਪਣੇ ਜਿਹੜੇ ਖਰਚਦੇ ਹੈਗੇ ਆ, ਲੌਬੀ ਕਰਦੇ ਹੈਗੇ ਆਪਣੇ ਬਿੱਲ ਪਾਸ ਕਰਾਉਣ ਦੇ ਲਈ। ਪਹਿਲੇ ਕੁਆਰਟਰ ਦੇ ਵਿੱਚ, ਪਹਿਲੇ ਜਨਵਰੀ, ਫਰਵਰੀ, ਮਾਰਚ 3 ਮਹੀਨਿਆਂ 'ਚ $114 ਮਿਲੀਅਨ ਲੌਬੀਇਸਟ ਜੋ ਆ ਉਹਨਾਂ ਵੱਲੋਂ ਕੈਲੀਫੋਰਨੀਆ ਸਟੇਟ ਗਵਰਨਮੈਂਟ ਨੂੰ ਲੌਬੀ ਕਰਨ ਦੇ ਲਈ ਖਰਚਿਆ ਗਿਆ ਆ। ਇਹ ਇੱਕ ਬਹੁਤ ਵੱਡਾ ਨੰਬਰ ਆ। ਟੋਟਲ ਪਿਛਲੇ 2 ਸਾਲਾਂ 'ਚ $600 ਮਿਲੀਅਨ ਲੌਬੀਇਸਟ ਪੈਸੇ ਸਪੈਂਡ ਕਰ ਚੁੱਕੇ ਹੈਗੇ ਆ। ਜਿਹੜੇ ਮੇਨ 10 ਸਪੈਂਡਰ ਹੈਗੇ, ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਵੀ ਕਿਹੜੀ ਚੀਜ਼ਾਂ ਜਿਹੜੀਆਂ ਲੌਬੀ ਕਰਦੀਆਂ। ਸਭ ਤੋਂ ਵੱਡੀ ਕੰਪਨੀ ਸ਼ੈਵਰਨ ਆ, ਉਹਨਾਂ ਨੇ $3 ਮਿਲੀਅਨ ਜਿਹੜਾ ਆ ਸਪੈਂਡ ਕੀਤਾ ਹੈਗਾ। ਨਵਾਂ ਟੈਕਸ ਬਿੱਲ ਜਿਹੜਾ ਆ ਉਹਨੂੰ ਇਨਕਰੀਜ਼ ਕਰਨ ਲਈ ਵੀ ਉਹਨਾਂ ਦੇ ਉੱਤੇ ਨਾ ਲੱਗੇ, ਹੋਰ ਹਾਈਡ੍ਰੋਜਨ ਨੂੰ ਲੈ ਕੇ, ਹੋਰ ਬਹੁਤ ਸਾਰੇ ਜਿਹੜੇ એનર્ਜੀ ਕਮਿਸ਼ਨ ਨੂੰ ਲੈ ਕੇ, ਜਿਹੜੇ 에ਅਰ ਰਿਸੋਰਸਸ ਬੋਰਡ ਦੇ ਉੱਤੇ ਜਿਹੜੇ ਜਿੱਦਾਂ ਦੇ ਨਵੇਂ ਬਿੱਲ ਆਉਂਦੇ ਉਹਨਾਂ ਨੂੰ ਰੋਕਣ ਦੇ ਲਈ ਇਹ ਉਹਨਾਂ ਨੇ ਸਪੈਂਡ ਕੀਤਾ ਹੈਗਾ। ਇਸ ਤੋਂ ਬਿਨਾਂ ਵੈਸਟਰਨ ਸਟੇਟ ਪੈਟਰੋਲੀਅਮ ਐਸੋਸੀਏਸ਼ਨ ਨੇ $2.5 ਮਿਲੀਅਨ ਜਿਹੜਾ ਖਰਚ ਕੀਤਾ ਹੈਗਾ।
ਕੈਲੀਫੋਰਨੀਆ ਚੈਂਬਰ ਆਫ ਕਾਮਰਸ ਨੇ $1.2 ਮਿਲੀਅਨ ਜਿਹੜਾ ਸਪੈਂਡ ਕੀਤਾ ਲੌਬਿੰਗ ਦੇ ਉੱਤੇ, ਕੈਲੋਸ਼ਾ ਨੂੰ, ਪਬਲਿਕ ਯੂਟਿਲਿਟੀ ਕਮਿਸ਼ਨ ਨੂੰ, ਪ੍ਰਾਈਵੇਸੀ ਪ੍ਰੋਟੈਕਸ਼ਨ ਏਜੰਸੀ ਦੇ ਉੱਤੇ। ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਨੇ $1.15 ਮਿਲੀਅਨ ਤਾਂ ਕਿ ਉਹ ਐਡਵੋਕੇਸੀ ਕਰ ਸਕਣ, ਅੰਡਰਗਰਾਉਂਡ ਪਾਵਰ ਲਾਈਨਸ ਪਾਈਆਂ ਜਾ ਸਕਣ, ਤੇ ਨਾਲ ਦੀ ਨਾਲ ਜਿਹੜਾ ਡਿਆਬਲੋ ਕੈਨੀਅਨ ਨਿਊਕਲੀਅਰ ਪਲਾਂਟ ਸੀ ਉਹ ਵੱਡਾ ਇਸ਼ੂ ਬਣਿਆ ਸੀ। ਇਸ ਤੋਂ ਬਿਨਾਂ ਹਾਰਵਰਡ ਜਾਰਵਿਸ, ਇਹ ਟੈਕਸਪੇਅਰ ਐਸੋਸੀਏਸ਼ਨ ਆ, ਇਹਨਾਂ ਨੇ ਵੀ $1.05 ਮਿਲੀਅਨ ਲੌਬਿੰਗ ਦੇ ਉੱਤੇ ਖਰਚ ਕੀਤਾ ਹੈਗਾ ਆ। ਤੇ ਇਹ ਕਾਫੀ ਵੱਡੀਆਂ, AT&T ਨੇ 8,66,000 ਕੈਲੀਫੋਰਨੀਆ ਟੀਚਰ ਐਸੋਸੀਏਸ਼ਨ ਨੇ $6,67,000 ਜਿਹੜਾ ਆ ਲੌਬਿੰਗ ਲਈ ਖਰਚਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਪ੍ਰੋਪ 22 ਸਭ ਨੂੰ ਯਾਦ ਹੋਣਾ 2022 ਦੀ ਇਲੈਕਸ਼ਨ ਦੇ ਵਿੱਚ ਬੈਲਟ ਦੇ ਉੱਤੇ ਸੀ ਕੈਲੀਫੋਰਨੀਆ 'ਚ 60% ਕੈਲੀਫੋਰਨੀਆ ਦੇ ਵੋਟਰਸ ਨੇ ਇਸ ਨੂੰ ਪਾਸ ਕਰ ਦਿੱਤਾ ਸੀ, ਇਹ ਕਹਿ ਕੇ ਵੀ ਜੇ ਊਬਰ, ਲਿਫਟ ਅਤੇ ਉਹ ਸਾਰਾ ਕੁਛ ਜੇ ਉਹਨਾਂ ਨੂੰ ਉਹ ਵਰਕਰ ਬਣਾਉਂਦੀ ਆ, ਆਪਣੇ ਕਾਮੇ ਬਣਾਉਂਦੀ ਆ, ਤਾਂ ਸਭ ਕੁਝ ਬੜਾ ਮਹਿੰਗਾ ਹੋ ਜਾਣਾ। $200 ਮਿਲੀਅਨ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਉੱਤੇ ਖਰਚਿਆ ਸੀ। ਅੱਜ ਕਹਿੰਦੇ ਕੈਲੀਫੋਰਨੀਆ ਦਾ ਸੁਪਰੀਮ ਕੋਰਟ ਜੋ ਸੈਨ ਫਰਾਂਸਿਸਕੋ 'ਚ ਆ, ਉਸ ਦੇ ਸਾਹਮਣੇ ਇਹ ਕੇਸ ਪਹੁੰਚਿਆ ਤੇ ਉਹਨਾਂ ਨੇ ਕੇਸ ਦੀ ਸੁਣਵਾਈ ਲੈਣੀ ਸ਼ੁਰੂ ਕਰ ਦਿੱਤੀ ਆ। ਕੀ ਪ੍ਰੋਪ 22 ਸੰਵਿਧਾਨਿਕ ਤੌਰ ਦੇ ਉੱਤੇ ਠੀਕ ਆ, ਉਹ ਜਾਇਜ਼ ਵੀ ਆ ਸੰਵਿਧਾਨਿਕ ਤੌਰ ਦੇ ਉੱਤੇ? ਇਸ ਦਾ ਫੈਸਲਾ ਇਸ ਦੇ ਵਿੱਚ ਹੁਣ ਹੋਣ ਜਾ ਰਿਹਾ ਆ। ਊਬਰ, ਲਿਫਟ, ਇੰਸਟਾਕਾਰਟ ਤੇ ਡੋਰਡੈਸ਼ ਇਹਨਾਂ ਨੇ ਪ੍ਰੋਪ 22 ਨੂੰ ਪਾਸ ਕਰਾਉਣ ਦੇ ਲਈ $200 ਮਿਲੀਅਨ ਦਾ ਕੈਂਪੇਨ ਰਨ ਕੀਤਾ ਸੀ। ਇਹ ਇਹਨਾਂ ਦਾ AB5 ਬਿੱਲ ਦੇ ਉਲਟ ਜਿਹੜੀ ਉਹ ਕੋਸ਼ਿਸ਼ ਸੀ, ਜਿਸ ਦੇ ਵਿੱਚ ਇਹ ਕਾਮਯਾਬ ਰਹੇ ਸੀ। ਕੈਸਟਲੀਨੋਜ਼ ਵਰਸਸ ਕੈਲੀਫੋਰਨੀਆ, ਜਿਹੜਾ ਕੈਲੀਫੋਰਨੀਆ ਗਿਗ ਵਰਕਰ ਯੂਨੀਅਨ ਹੈਗਾ ਆ, ਉਹਨਾਂ ਦਾ ਇਹ ਕੇਸ ਇਸ ਟਾਈਮ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੇ ਸਾਹਮਣੇ ਆ, ਜਿਸ ਦੇ ਵਿੱਚ ਕਈ ਹਜ਼ਾਰ ਗਿਗ ਵਰਕਰਸ, ਡਿਲੀਵਰੀ ਡਰਾਈਵਰ ਤੇ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਇਹ ਕਹਿ ਰਹੇ ਆ ਵੀ ਪ੍ਰੋਪ 22 ਸਟੇਟ ਦੇ ਸੰਵਿਧਾਨ ਦੀ ਉਲੰਘਣਾ ਕਰਦੀ ਆ। ਕੰਪਨੀਜ਼ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਨੂੰ ਹਾਇਰ ਕਰ ਰਹੀ ਆ, ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਰਹੀ ਵਰਕਰ ਕੰਪਨਸੇਸ਼ਨ ਇੰਸ਼ੋਰੈਂਸ ਦੇ ਨਾਲ, ਜਦ ਕਿ ਜਦੋਂ ਕੋਈ ਇਕੱਲਾ ਇਹਨਾਂ ਦੇ ਲਈ ਕੰਮ ਕਰਦਾ ਹੈ ਤਾਂ ਉਹ ਵੇਖਣ ਨੂੰ ਐਜ਼ ਏ EMPLOYEE ਲੱਗਦਾ ਹੈ ਤੇ AB5 ਦੇ ਅੰਡਰ ਉਹ ਇਦਾਂ ਹੀ ਆਉਣੇ ਸੀ, ਪਰ ਪ੍ਰੋਪ 22 ਦੇ ਨਾਲ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਉਸ ਨੂੰ ਆਪਣੇ ਆਪ ਨੂੰ ਬਚਾ ਲਿਆ ਸੀਗਾ। ਸੋ 7 ਜੱਜਾਂ ਦੀ ਜਿਹੜੀ ਇਹ ਬੈਂਚ ਆ, ਹੁਣ ਇਵੈਂਚੁਅਲੀ ਇਹ ਡਿਸਾਈਡ ਕਰੂਗੀ ਸੁਪਰੀਮ ਕੋਰਟ ਕੈਲੀਫੋਰਨੀਆ ਦੀ ਵੀ ਇਹ ਕੀ ਵਾਕਿਆ ਹੀ ਇਹ ਪ੍ਰੋਪ 22 ਲੀਗਲ ਆ ਜਾਂ ਨਹੀਂ। ਜੇ ਮੰਨ ਲਓ ਇਸ ਦੇ ਉਲਟ ਆ ਜਾਂਦਾ ਹੈ ਪ੍ਰੋਪ 22 ਦੇ, ਤੇ ਕਾਫੀ ਧੜਥੱਲੀ ਜਿਹੜੀ ਕਹਿ ਸਕਦੇ ਆ ਵੀ ਊਬਰ, ਲਿਫਟ ਵਾਲੇ ਪਾਸੇ ਮੱਚ ਸਕਦੀ ਹੈ ਜੀ। ਤੇ ਕਹਿੰਦੇ ਆ ਵੀ ਆਣਾ ਇਦਾਂ ਹੀ ਆ ਵੀ ਇਹ ਲੇਬਰ ਦੇ ਹੱਕ ਚ ਆਊਗਾ, ਇਹ ਰਿਵਰਸ ਹੋਊਗਾ, ਤੇ ਬਾਕੀ ਦੇਖਦੇ ਆ ਜੱਜ ਜਿਹੜੇ ਆ ਉਹ ਕੀ ਡਿਸਾਈਡ ਕਿਉਂਕਿ ਇਹਦੇ ਕਰਦੇ ਵਿੱਚ ਇਹ ਵੀ ਹਰਜੋਤ ਸਿੰਘ ਜੀ, ਇਹਨਾਂ ਨੇ ਪ੍ਰੋਪ 22 ਦੇ ਵਿੱਚ ਕਹਿ ਲਓ ਵੀ ਸਟੇਟ ਦੇ ਸੰਵਿਧਾਨ ਦੇ ਉਲਟ ਜਾ ਕੇ ਇਹ ਵੀ ਕਿਹਾ ਆ ਵੀ ਜੇ ਇਸ ਨੂੰ ਬਦਲਾਉਣਾ ਤੇ ਪਤਾ ਨਹੀਂ 7/8 ਜਿਹੜੀ ਤੁਹਾਨੂੰ ਅਸੈਂਬਲੀ ਦੇ ਵਿੱਚ ਮੈਜੋਰਟੀ ਚਾਹੀਦੀ ਆ ਜੇ ਉਹ ਚੇਂਜ ਕਰਨੀ ਆ, ਜੋ ਕਿ ਕਿਸੇ ਵੀ ਕਾਨੂੰਨ ਨੂੰ ਬਦਲਣ ਦੇ ਲਈ ਇੱਕ ਬਹੁਤ ਵੱਡਾ ਨੰਬਰ ਜਿਹੜਾ ਇਹਨਾਂ ਨੇ ਜਾਣਬੁੱਝ ਕੇ ਇਸ ਦੇ ਵਿੱਚ ਰੱਖ ਲਿਆ ਸੀ। ਕਈ ਜਿਹੜੇ ਟੈਕਨੀਕਲ ਪੁਆਇੰਟਸ ਦੇ ਉੱਤੇ ਇਹ ਲੱਗਦਾ ਹੈ ਵੀ ਇਹ ਪ੍ਰੋਪ 22 ਸ਼ਾਇਦ ਫੇਲ ਹੋ ਸਕਦੀ ਆ। ਤੇ ਆਪਾਂ ਜਿਹੜੀ ਆ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ, ਬਿਲਕੁਲ। ਮਾਰਕੀਟ ਦੇ ਵਿੱਚ ਦੱਸਦੇ ਜਾਈਏ ਤੇ ਅੱਜ ਡਾਊ ਜੋਨ 66 ਪੁਆਇੰਟ ਵੱਧ ਕੇ 39,873, S&P 13 ਪੁਆਇੰਟ ਵੱਧ ਕੇ 5321, ਨੈਸਡੈਕ 38 ਪੁਆਇੰਟ ਵੱਧ ਕੇ 16,833 ਤੇ ਬੰਦ ਹੋਇਆ। ਸੋਨੇ ਦਾ ਭਾਅ $2425 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ, 10 year yield 4.42%, ਕ੍ਰਿਪਟੋ ਕਰੰਸੀਜ਼ ਬਿਟਕੋਇਨ 70,045 ਤੇ ਇਥੀਰੀਅਮ 3777 US$ ਦੇ ਬਰਾਬਰ ਚੱਲ ਰਿਹਾ ਹੈ। $1 US ਦੇ ਬਰਾਬਰ ਇੰਡੀਆ ਦੇ $83 ਤੇ 29 ਪੈਸੇ ਰਹੇ ਆ। $1 US ਦੇ ਬਰਾਬਰ ਪਾਕਿਸਤਾਨ ਦੇ $278 ਤੇ 55 ਪੈਸੇ, $1 US ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਪਿਛਲੇ ਵੀਕਐਂਡ ਦੇ ਦੌਰਾਨ 2 ਵੱਡੀਆਂ ਇਵੈਂਟਸ ਹੋਈਆਂ ਸੀਆਂ। ਇੱਕ ਪੱਗ ਵੱਲੋਂ ਪੰਜਾਬੀ ਜਿਹੜੇ ਐਗਰੀਕਲਚਰ ਗਰੋਵਰ ਐਸੋਸੀਏਸ਼ਨ ਆ ਉਹਨਾਂ ਵੱਲੋਂ ਮਡੇਰੇ 'ਚ, ਤੇ ਉਹਦੀਆਂ ਵੀਡੀਓਜ਼ YouTube ਤੁਸੀਂ ਦੇਖ ਸਕਦੇ ਹੋ ਜੇ ਮਿਸ ਕਰ ਗਏ। ਇਸੇ ਤਰ੍ਹਾਂ ਜੋ ਗੁਰਦੁਆਰਾ ਸਾਹਿਬ ਲਿੰਕਰਸ਼ਿਪ ਰੋਡ ਦੇ ਉੱਤੇ ਹੈਗਾ ਆ, ਹਾਲੀਵੁੱਡ ਦੇ ਲਾਗੇ, ਉੱਥੇ ਸ਼ਹੀਦ
ਕਰਤਾਰ ਸਿੰਘ ਸਰਾਭਾ ਹੋਣਾ ਦਾ ਜਨਮ ਦਿਨ ਮਨਾਇਆ ਗਿਆ ਸੀ ਸਰਾਭਾ ਪਿੰਡ ਦੀਆਂ ਸੰਗਤਾਂ ਵੱਲੋਂ। ਸੋ ਉਹ ਜਿਹੜੇ ਮਿਸ ਕਰ ਗਏ ਆ, ਉਹਨਾਂ ਦੀਆਂ ਵੀਡੀਓਜ਼ ਅਤੇ ਯੂਟਿਊਬਸ ਉੱਤੇ ਹੈਗੀਆਂ, ਤੁਸੀਂ ਜ਼ਰੂਰ ਚੈੱਕ ਕਰ ਲਿਓ। ਤੇ ਨਾਲ ਦੀ ਨਾਲ ਪੰਜਾਬੀ ਰੇਡੀਓ USA ਵੱਲੋਂ ਰੈਫਲ ਕੱਢੇ ਜਾ ਰਹੇ ਹੈਗੇ ਆ। ਜਿੰਨੇ ਵੀ ਸਾਡੇ ਸਰੋਤੇ ਪੰਜਾਬੀ ਰੇਡੀਓ USA ਨੂੰ ਬੇਕਰਸਫੀਲਡ ਵਾਲੇ ਏਰੀਏ ਦੇ ਵਿੱਚ 1350 AM ਤੇ 107.5 FM ਤੇ ਸੁਣ ਰਹੇ ਹੋ, ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ ਤਾਂ ਕਿ ਵੀਰਵਾਰ ਨੂੰ ਜਿਹੜੇ ਨਵੇਂ ਰੈਫਲ ਨਿਕਲਣੇ ਆ ਉਹਨਾਂ 'ਚ ਤੁਹਾਡਾ ਨਾਮ ਐਡ ਕੀਤਾ ਜਾ ਸਕੇ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 408 272 5200। ਤੇ ਹੁਣ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।